ਤੁਹਾਡਾ ਨਾਮ ਕੀ ਹੈ? ਮੇਰਾ ਠਾਕੁਰ ਮਾਲ ਸਿੰਘ ਜੀ। ਤੇ ਪਿਤਾ ਜੀ ਦਾ ਕੀ ਨਾਮ? ਹਾਂਜੀ ਭਗਤ ਰਾਮ ਭਗਤ ਰਾਮ ਜੀ। ਤੇ ਦਾਦਾ ਜੀ ਦਾ ਨਾਮ? ਮੱਠੜ। ਮਾਤਾ ਜੀ ਦਾ ਕੀ ਨਾਮ ਸੀਗਾ? ਲక్ష్ਮੀ ਜੀ। ਲਹਿੰਦੇ ਪੰਜਾਬ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀਗਾ? ਪਿੰਡ ਸਾਡਾ ਤੇਲ ਨਾਨਕੋਟ ਦਾ ਨਾਮ ਸਗਰਗੜ੍ਹ। ਤੇ ਜ਼ਿਲ੍ਹਾ? ਜ਼ਿਲ੍ਹਾ ਸੇ ਗੁਰਦਾਸਪੁਰ। ਕਿੰਨੀ ਉਮਰ ਸੀਗੀ? ਇਹ 6-7 ਸਾਲ ਦੀ ਸੀ। ਨਹੀਂ ਛੋਟਾ ਪਿੰਡ ਸੀ ਉਹ। ਮੁਸਲਮਾਨਾਂ ਦਾ ਘਰ ਜ਼ਿਆਦਾ ਸੀ ਤੇ 4 ਘਰ ਸਾਡੇ ਸੀ, ਘੱਟ ਹੀ ਮੁਸਲਮਾਨ। ਅੱਛਾ, ਜ਼ਿਆਦਾ ਆਬਾਦੀ ਤੁਹਾਡੀ ਸੀਗੀ? ਸਾਡੀ ਸੀ ਇਹ ਜੁਗਨ ਉੱਥੇ ਦੇ 4 ਘਰ ਸਾਡੇ ਸੀ ਗੁਸਾਂ ਦੇ। ਅੱਛਾ ਜੀ। 10 ਘਰ ਦਾ 8-10 ਘਰ ਦੇ ਮਾਸ਼ਿਆਂ ਦੇ ਸੀ। ਕੋਈ ਝੀਰਾਂ ਦੇ ਘਰ ਸੀ 2 ਘਰ, ਮੋਚੀਆਂ ਦੇ ਘਰ ਸੀ 2। ਉਹ ਵੀ ਹਿੰਦੂ ਸੀਗੇ? ਆ ਹਿੰਦੂ ਸੀ ਔਰ ਬਾਕੀ ਮੁਸਲਮਾਨ ਹੀ। ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀਗੇ? ਉਹਨੇ ਕੋਈ 10-12 ਘਰ। ਮਾਲਕੀ ਵੀ ਥੋੜੀ ਸਾਡੀ ਵੀ ਜਿਹੜੇ ਸਾਡੀ ਮਾਲਕੀ ਉਹਦੀ ਕੋਈ 12-14 ਕਿੱਲੇ ਜੀ। ਦੂਸਰੇ ਭਰਾ ਦੀ 12-14 ਦੂਸਰੇ ਵੀ ਥੋੜੀ ਜ਼ਮੀਨ ਸੀ ਸਾਡੀ। ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਜਿਹੜੀ ਜ਼ਮੀਨ ਸੀ ਉਹ ਕਿੰਨੀ ਕੁ ਸੀ? ਉਹ ਵੀ ਥੋੜੀ ਸੀ। ਨੰਬਰਦਾਰ ਹੈਗਾ ਕੇਰ ਸਿੰਘ। ਉਹ ਰਾਜਪੂਤ ਬਰਾਦਰੀ ਤੋਂ ਸੀਗਾ। ਕਿੱਥੇ ਜਾਂਦੇ ਸੀ ਬੱਚੇ ਪੜਨ ਦੇ ਲਈ? ਉੱਥੇ ਨਾਨਕੋਟ। ਪਿੰਡ ਤੋਂ ਕਿੰਨੀ ਦੂਰ ਸੀਗਾ? ਕੋਈ 2 ਫਰਲਾਂਗਾ ਦੂਰ ਸੀ। ਨਾਲ ਹੀ ਸੀ। ਸੀਗੇ। ਅਗਲੇ ਪਿੰਡਾਂ ਦੇ ਨਾਮ ਦੱਸੋ। ਹਰੇ ਹਾਲ ਜਗਿਆਲ ਕੁਸਵਾਲ ਮੰਮੀਆਂ। ਉੱਥੇ ਤੇ ਮੁਸਲਮਾਨ ਤੇ ਹਿੰਦੂ ਜਿਹੜੇ ਸੀ ਨਾ ਉਹ ਤੇ ਬਈਆਂ ਦੇ ਭਰਾ ਗੁੱਲੀ ਡੰਡਾ ਹੋਇਆ ਖਿੱਦੂ ਹੋਇਆ ਕਿਹੜੇ ਮੁਸਲਮਾਨ ਇਕੱਠੇ ਖੇਡੇ। ਨਹੀਂ ਮੁਸਲਮਾਨ ਤੇ ਇੱਕ ਵੱਡੇ ਸੀ ਜਿਹੜੇ ਉਹ ਹਾਕੋ ਹੀ ਜਾਨਾ ਹੀ ਸਾਈ ਸੀ। ਇੱਕ ਦੂਜੇ ਦੇ ਘਰ 'ਚ ਆਣ ਜਾਣ ਪੂਰਾ ਸੀਗਾ? ਹਾਂ ਬਿਲਕੁਲ। ਕੋਈ ਆਪਸ ਦੇ ਵਿੱਚ ਵਿਤਕਰੇ ਵਾਲੀ ਗੱਲ ਨਹੀਂ ਸੀ? ਨਾ 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 ਅਸੀਂ 5 ਭਰਾ ਸੀ। ਬਾਕੀ ਇੱਕ ਛੋਟਾ ਮੇਰੇ ਕੋਲ, ਬਾਕੀ 3 ਜਿਹੜੇ ਵੱਡੇ ਸੀ। ਉਹਦਾ ਧਿਆਨ ਸਿੰਘ ਹੈ, ਭਗਵਾਨ ਸਿੰਘ ਹੈ, ਪੂਰਨ ਹੈ, ਕਰਨੈਲ ਹੈ, ਮੇਰਾ ਨਾਮ ਰਮਾਲ ਸਿੰਘ ਹੈ। ਸਾਖੀ ਦਾ ਮੇਲਾ ਕਿੱਥੇ ਲੱਗਦਾ ਸੀ? ਨਾਨਕੋਟ ਹੀ ਲੱਗਦਾ ਮੇਲਾ। ਉੱਥੇ ਦੁਨੀਆ ਮੇਲਾ ਲੱਗ ਜਾਂਦਾ ਸੀ। ਦੁਨੀਆ ਆਉਂਦੀ ਜਾਂਦੀ ਖਾਂਦੀ ਪੀਂਦੀ ਤੇ ਲੜੇ। ਉਹਨਾਂ ਦੇ ਲੜਾਈਆਂ ਲੜੀਆਂ ਬੜੀਆਂ ਹੁੰਦੀਆਂ। ਮਾਜਾ ਇੱਕ ਦੂਜੇ ਨਾਲ ਵੱਢ ਕੇ ਕਈ ਬਾਂਹ ਵੱਢ ਛੱਡਣੀ, ਕਿ ਲੱਤ ਵੱਢ ਛੱਡਣੀ। ਕਿੱਥੋਂ ਕਿੱਥੋਂ ਦੇ ਲੋਕ ਭੰਗੜੇ ਪਾਉਂਦੇ ਹੁੰਦੇ ਸੀਗੇ? ਹਰਿਆਲ ਜਗਿਆਲ ਦੇ ਵੀ ਭੰਗੜਿਆਂ ਦੇ ਸੀ। ਭੰਗੜੇ ਤੁਹਾਡੇ ਪਿੰਡ ਦਾ ਜਾਂਦਾ ਸੀ ਭੰਗੜਾ? ਨਹੀਂ ਸਾਡੇ ਪਿੰਡ ਚੋਂ ਜਮੇਦਾਰ ਨਹੀਂ ਜਾਣ ਦਿੰਦਾ। ਅੱਛਾ। ਜਮੇਦਾਰੀ ਜਿਹੜਾ ਉਹ ਭੰਗੜਾ ਤੇ ਬਿਲਕੁਲ ਅੱਗੇ ਲੰਘਣ ਨਹੀਂ ਦਿੰਦਾ ਸਕੇ। ਜੇ ਕੋਈ ਲੰਘਦਾ ਸੀ ਤਾਂ ਉਹਦੇ ਮਗਰ ਖਬਾਲ ਚੜ ਦਿੰਦਾ ਸੀ। ਉਹ ਬੜਾ ਚੱਲਦਾ ਇਕੱਠੇ ਜਾਂਦੇ। ਮੇਲਾ ਦੇਖਦੇ 2-3 ਦਿਨ ਰਹਿੰਦਾ ਮੇਲਾ। ਜਿਹਦੇ ਮੌਸਮ ਕੋਈ ਗੱਲ ਹੀ ਨਹੀਂ ਉੱਥੇ। ਜੇ ਛੱਤੂ ਬਣਾਉਂਦੇ ਸੀ ਉਹ ਫਿਰ ਲੋਕਾਂ ਨੇ ਬੜੇ 10-20 ਕਿਲੋ ਬਣਾਏ। ਅੱਛਾ। ਫਿਰ ਉਹ ਜੌਂ ਸੁਕਾਣੇ, ਸੁਕਾ ਕੇ ਫਿਰ ਪੀਣਾ, ਪੀ ਕੇ ਫਿਰ ਗੁੜ ਪਾਣਾ, ਪਾਣੀ ਦੇ ਵਿੱਚ ਗੁੜ ਪਾਣਾ, ਗੁੜ ਪਾ ਕੇ ਫਿਰ ਛੱਤੂ ਪਾਣੇ। ਉਹ ਚਿੰਤੇ ਨਾਲ ਖਾਣੇ। ਉਹ ਤਾਂ ਬਣਾਉਂਦਾ ਕੋਈ ਨਹੀਂ। ਪਿੰਡ ਦੇ ਵਿੱਚ ਖੂਹ 2 ਖੂਹ ਸੀ, ਇੱਕ ਹਟੇ ਤੇ ਇੱਕ ਦੂਜਾ ਸੀ। ਇੱਕ ਮੁਸਲਮਾਨਾਂ ਦਾ ਸੀਗਾ ਕਿ ਜਾਂ ਇਕੱਠੇ ਪਾਣੀ ਭਰਦੇ ਸੀ? ਨਹੀਂ ਉਹ ਇਕੱਠੇ ਭਰਦੇ ਤੇ ਦੂਸਰਾ ਖੂਹ ਵੀ ਹੈਗਾ ਸੀ ਨਾ। ਤੁਹਾਡਾ ਘਰ ਜਿਹੜਾ ਸੀ ਸਾਡੇ ਵਿਹੜੇ ਦੇ ਵਿੱਚ ਹੀ ਤਗੜਾ ਬੂਟਾ ਸੀ ਉਹ। ਪਰ ਅਜੇ ਵੀ ਅਸੀਂ ਜਾਈਏ ਤਾਂ ਅਸੀਂ ਸਿੱਧੇ ਘਰ ਜਾ ਸਕਦੇ ਹਾਂ। ਐਸਾ ਸਾਡਾ ਘਰ ਸੀ। ਪਿੱਪਲ ਦਾ ਬੂਟਾ ਸਾਡੇ ਘਰ ਵਿਹੜੇ ਦੇ ਵਿੱਚ ਹੀ। ਫਿਰ ਥੋੜਾ ਬੇਲੀ ਲੰਘ ਕੇ ਤੇ ਅੱਗੇ ਚੱਲ ਜਾਂਦਾ ਬੋੜ ਦਾ ਬੂਟਾ ਬੜਾ ਤਗੜਾ ਪਿੱਪਲ ਦਾ। ਅੱਛਾ। ਬੜਾ ਤਗੜਾ ਅੰਬ ਦੇ ਬੂਟੇ ਸੀ, ਜਾਮਨ ਦੇ ਬੂਟੇ ਸੀ, ਨਾਲ ਹੀ ਕੋਈ 10-12। ਅੱਛਾ। ਉੱਥੇ ਬਜ਼ੁਰਗ ਬੰਦੇ ਜੀ ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਬਹਿ ਜਾਂਦੇ। ਭੰਗ ਮਾਰਦੇ ਦੁਪਹਿਰ ਨੂੰ ਜੀ। ਤੇ ਦੁਪਹਿਰ ਉੱਥੇ ਇਕੱਠੇ ਹੋਣੇ। 1-2 ਡੰਗਰ ਆਏ ਸੀ ਤੇ ਉਹ ਕਹਿੰਦਾ ਦਰਿਆ ਦੇ ਕੰਢੇ ਪਰ ਉਹ ਅਸੀਂ ਬੇੜੀ ਤੇ ਬਹਿ ਗਏ ਤੇ ਉਹਨਾਂ ਨੂੰ ਸੁੱਟ ਦਿੱਤਾ ਵਿੱਚ। ਅਸੀਂ ਉਹ ਮਗਰੋਂ ਲੜ ਗਏ। ਸਾਨੂੰ ਤੇ 3 ਰਾਤ ਸੌਣਾ ਨਹੀਂ ਮਿਲਦਾ। ਜੀ। ਇਹ ਜਥਾ ਆ ਗਿਆ ਇੱਧਰੋਂ, ਇਹ ਜਥਾ ਆ ਗਿਆ ਇੱਧਰੋਂ, ਵੱਡ ਉੱਠਿਆ ਟੁੱਕ ਉੱਠਿਆ। ਅਗਰ ਇੱਧਰੋਂ ਮੁਸਲਮਾਨ ਜਾਂਦੇ ਸੀ ਨਾ ਉਹ ਜਥੇ ਬਣਾ ਕੇ ਪੈ ਜਾਂਦੇ ਸੀ। ਅਸੀਂ ਕੋਠੇ ਚੜ ਜਾਂਦੇ ਰਹੇ। ਕੋਠੇ ਰਾਤ ਕੱਟਣੀ। ਪਿੰਡ ਵਾਲੇ ਤੁਹਾਡੇ ਨਾਲ ਰਹੇ ਕਿ ਜਾਂ ਤੁਹਾਡੇ ਵਿਰੋਧ ਵਿੱਚ ਆ ਗਏ? ਨਹੀਂ ਉਹ ਮੁਸਲਮਾਨ ਜਿਹੜੇ ਸੀ ਨਾ ਉਹ ਸਾਡੇ ਨਾਲ ਹੀ। ਤੁਹਾਡੀ ਹਿਫਾਜ਼ਤ ਕਰਦੇ ਰਹੇ? ਹਾਂ। ਉਹਦੇ ਨਾਲ ਸਾਡਾ ਪਿੰਡ ਹਰਿਆਲ ਜਗਿਆਲ ਕੁਸਵਾਲ ਇਹ ਜਿੰਨੇ ਪਿੰਡ ਸਭ ਇਕੱਠੇ ਹੋ ਕੇ ਚਲੇ ਗਏ। ਗੱਡੇ ਗੁੱਡੇ ਸੁਨੇਹਾ ਭੇਜ ਦਿੰਦੇ ਸੀ। ਉਹ ਸਾਰੇ ਪਿੰਡ ਇਕੱਠੇ ਹੋ ਜਾਂਦੇ ਸੀ। ਗੱਡੀਆਂ ਦੇ ਉੱਤੇ ਸਮਾਨ ਲੱਦੇ ਹੁੰਦਾ ਸੀ। ਤੇ ਸੜਕ ਗਈ ਹੈ ਇਸ ਤਰ੍ਹਾਂ 18 ਸੀ ਤੇ ਇਸ ਤਰ੍ਹਾਂ ਸੜਕ ਗਈ ਹੈ। ਸੜਕ ਦੇ ਵਿੱਚੋਂ ਵਿੱਚ ਲਿਖਦਾ ਅੱਜ ਤਾਂ ਛੋਟੇ ਉਹ 6-7 ਸਾਲ ਦੇ ਗੱਡੀਆਂ ਤੇ ਬੈਠੇ ਤੇ ਮੁਸਲਮਾਨ ਜਿਹੜੇ ਇੱਧਰ ਵੀ ਮੁਸਲਮਾਨ ਇੱਧਰ ਵੀ ਮੁਸਲਮਾਨ, ਦੋਵਾਂ ਸਾਈਡ ਤੇ ਮੁਸਲਮਾਨ ਸੀ। ਸਾਡੇ ਬੰਦੇ ਸੀ ਜਿਹੜੇ ਹੈ ਤੇ ਵੀ ਮਾਰੂ ਸੀ। ਇਹਨਾਂ ਦੇ ਹਥਿਆਰ ਜਿਹੜੇ ਸੀ ਨਾ ਉਹ ਗੱਡੀਆਂ 'ਚ ਛੁਪਾ ਲੜੇ ਸੀ। ਕਿਤੇ ਉਹਦੀ ਗੱਲ ਬਣੀ ਉਹ ਭੈਣ ਚ ਰਾਜੋ ਫਿਰ ਦੇਖਾ ਜਾਏ ਕੀ ਹੁੰਦਾ। ਫਿਰ ਅਸੀਂ ਆ ਗਏ ਉੱਥੇ ਆਣ ਕੇ ਫਿਰ ਅਸੀਂ ਰਾਤ ਕੱਟੀ। ਮੁਸਲਮਾਨ ਹੀ ਬੜਾ ਭਾਰੀ। ਫਿਰ ਇੱਕ ਮੁਸਲਮਾਨ ਆਇਆ
ਬੜਾ ਜਵਾਨ ਸੀ ਮੈਂ। ਉਹ ਸਾਡੇ ਬੰਦੇ ਨੂੰ ਲੱਗੇ ਭੈਣ ਜੋ ਸਾਡੇ ਬੰਦੇ ਪੈ ਗਏ, ਫਿਰ ਉਹਨੂੰ ਮੋੜੀਆਂ ਕੱਢ ਕੇ ਮਾਰਿਆ, ਸਟੇਟਰ ਸਭ ਕੁਛ ਸਾਡੇ ਸਾਹਮਣੇ। ਇਹ ਸੀਨ ਤੇ ਮੈਂ ਆਪਣੇ ਅੱਖੀ ਦਿਖਿਆ। ਉਹਨੂੰ ਫਿਰ ਮਾਰ ਹੀ ਦਿੱਤਾ। ਤੇ ਗੋਰਖਾ ਰੈਜੀਮੈਂਟ ਸੀ ਜਿਹੜੀ ਫੌਜ, ਉਹ ਸਾਡੇ ਉੱਤੇ ਸਾਡੀ ਹਿਫਾਜ਼ਤ ਉੱਤੇ ਜਿੱਥੇ ਅਸੀਂ ਉਤਰੇ ਸੀ ਦਰਿਆ ਦੇ ਕੰਢੇ ਪਰ, ਤੇ ਉਹ ਚਬੱਖੇ ਫੌਜ ਹੀ ਲੱਗੀ ਤੇ ਮੈਨੂੰ ਪਤਾ। ਅੱਛਾ, ਉੱਥੋਂ ਬੇੜੀਆਂ ਨਾਲ ਕੀਤਾ ਸਾਨੂੰ ਬਾਹਰ, ਤੇ ਉਧਰ ਮੁਹੰਮਦ ਲੈ ਜਾਂਦੇ ਸੀ, ਉਧਰੋਂ ਉਹਨਾਂ ਨੂੰ ਲੈ ਜਾਂਦੇ। ਉਹ ਦਰਿਆ ਕਰਾਸ ਕਰਨ ਦੇ ਬਾਅਦ ਦਿਮਾਗ ਸਾਡਾ ਸਾਰਾ ਇੱਧਰ ਰਹਿ ਗਿਆ। ਅੱਛਾ, ਜਿਲੇ ਦਰਿਆ ਟੱਪੇ ਅਸੀਂ ਕੀ ਹੈ ਸਭ ਕਰੇ ਮਰਾੜੇ। ਅੱਛਾ, ਉੱਥੇ ਆਣ ਕੇ ਫਿਰ ਉੱਥੇ ਸਾਡੀ ਕੋਈ ਰਿਸ਼ਤੇਦਾਰ ਵੀ ਹੈਗੀ ਥੋੜੀ ਜਿਹੀ, ਉਹਨਾਂ ਨੇ ਸਾਨੂੰ ਲੈ ਕੇ ਉੱਥੇ ਬਿਠਾ ਦਿੱਤਾ। ਮੁਸਲਮਾਨਾਂ ਦੇ ਜਿਹੜੇ ਘਰ ਹੀ ਨਾ ਖਾਲੀ, ਉਹ ਸਾਨੂੰ ਦੇ ਦਿੱਤੇ ਪੈਸੇ, ਤੁਸੀਂ ਰਹੋ ਇੱਥੇ, ਤੁਸੀਂ ਰਹੋ। ਉਹਨਾਂ ਦੇ ਭਾਂਡੇ ਕਿੱਥੇ ਕੀਤੇ ਉਹਨਾਂ ਨੇ, ਉਹਦਾ ਰਾਸ਼ਨ ਕਿੱਥੇ ਕੀਤੇ ਰਹੇ, ਉਹ ਸਾਨੂੰ ਬਣਦਾ ਮਿਲਦਾ ਤੇ ਖਾਓ। ਉੱਥੇ ਫਿਰ ਇੱਕ ਹਫ਼ਤਾ ਘੁਮਾਉਂਦੇ ਅਸੀਂ। ਫਿਰ ਉੱਥੋਂ ਅਸੀਂ ਹਫ਼ਤਾ ਵੀ ਥੋੜੇ ਦਿਨ ਰਹੇ, ਉੱਥੋਂ ਫਿਰ ਅਸੀਂ ਚਲੇ, ਫਿਰ ਅਸੀਂ ਤੰਗੋਸ਼ਾ ਆ ਗਏ। ਅੱਛਾ, ਤੰਗੋਸ਼ਾ ਆਣ ਕੇ ਉੱਥੇ ਮੁਸਲਮਾਨ ਦਾ ਘਰ ਗਏ ਸੀ, ਉਹ ਜੱਟਾਂ ਦੇ ਮੱਲੇ ਦੇ ਸੀ। ਉਹ ਫਿਰ ਅਸੀਂ ਛਡਾਏ ਉਸ ਵੇਲੇ। ਜ਼ਮੀਨ ਜਮੂਨ ਜਿਹੜੀ ਸੀ ਉਹ ਵੀ ਫਿਰ ਅਸੀਂ ਵੰਡ ਲਈ, ਵੀ ਆਹ ਕਿੱਲੇ ਤੂੰ ਵਾਲਾ, ਤੂੰ ਵਾਲਾ, ਤੂੰ ਵਾਲਾ, ਤੇ ਉੱਥੇ ਰਹੇ ਅਸੀਂ। ਸਾਨੂੰ ਮਰਬਾ ਪੈ ਗਿਆ ਇੱਥੇ ਇਸ ਪਿੰਡ ਦੇ ਵਿੱਚ। 5 ਕਿੱਲੇ। ਅੱਛਾ, 5 ਕਿੱਲੇ ਪੈ ਗਏ ਸਾਨੂੰ ਇੱਥੇ ਪੈ ਗਈ, ਕਿਉਂਕਿ ਪਿਓ ਸਾਡਾ ਜਿਹੜਾ ਫੌਜ 'ਚ ਸੀ ਉਹਨੂੰ ਮਰਬਾ ਮਿਲਿਆ ਸੀ। ਉਹ ਮਰਬਾ ਫਿਰ ਸਾਨੂੰ ਇੱਥੇ ਲਾਗੇ ਪੈ ਗਿਆ ਸਾਨੂੰ। ਉਹ ਫਿਰ ਅਸੀਂ ਉੱਥੋਂ ਉੱਠ ਕੇ ਫਿਰ ਇੱਥੇ ਆ ਗਏ। ਤੇ ਤੁਹਾਡੇ ਘਰ ਦੇ ਮੂਹਰੇ ਹੀ ਇੱਕ ਖੂਹ ਹੈ, ਅਜੇ ਵੀ ਮੈਨੂੰ ਲੱਗਦਾ ਕਿ ਉਹ ਮੁਸਲਮਾਨਾਂ ਦਾ ਖੂਹ ਜਿਹੜਾ ਆ ਅਜੇ ਉਹ ਜਿਹੜੇ ਬਣੇ ਆ, ਹਾਂਜੀ ਹਾਂਜੀ, ਹਾਂ ਉੱਥੇ ਮਸੀਤ ਹੀ, ਤੇ ਮਸਜਿਦ ਦੇ ਢਾਹ ਢੂ ਛੜੀ ਦੀਆਂ, ਉਹਨੂੰ ਘਰੋਂ ਖਾਲੀ ਕਰ ਛੜੇ ਪੈ। ਪਿੰਡ ਯਾਦ ਆਉਂਦਾ ਤੁਹਾਨੂੰ, ਆਪਣਾ ਪੁਰਾਣਾ ਪਿੰਡ? ਪਿੰਡ ਯਾਦ ਕਰਦਾ ਕੀ ਕਰੀਏ ਹੁਣ ਫਿਰ, ਉੱਥੇ ਕਿਹਨੂੰ ਸੁਣਿਆ ਜਾਣਾ। ਜਿਹੜੇ ਹੈ ਹੀ ਉਸ ਮਰ ਮੁਰ ਕੇ ਅੱਗੇ ਜਿਹੜੀ ਜਨਤਾ ਹੈ ਉਹ ਕੌਣ ਜਾਣਦੀ ਹੈ? ਨਹੀਂ ਮੈਟਰ ਨਹੀਂ ਕੀਤੀ। ਤੇ ਆਰਮੀ ਵਿੱਚ ਭਰਤੀ ਹੋ ਗਏ, ਕਿੰਨੀ ਉਮਰ ਸੀ ਉਦੋਂ? ਉਹਦਾ ਇਹ ਕੋਈ 22-23 ਸਾਲ ਦੀ ਉਮਰ ਹੈ। ਕਿਹੜਾ ਯੁੱਧ ਜਿਹੜਾ ਤੁਸੀਂ ਲੜਿਆ ਸੀਗਾ? 271 ਦਾ 65 ਦਾ ਦੋਏ ਲੜਿਆ। ਤੇ ਦਿਲ ਕਰਦਾ ਪਿੰਡ ਵੇਖਣ ਨੂੰ? ਖਰਚਾ ਤੇ ਹੈ, ਹੁਣ ਕੀ ਜਾਣਦੇ ਨੇ।